10 ਸਾਲ ਤੋਂ ਤੁਸੀਂ ਫਰਾਂਸ ਤੋਂ ਮਾਸ਼ਾਅੱਲਾ। जी जी माशाल्लाह 10 साल तो ਤੇ ਹਲੇ ਵੀ ਪਾਕਿਸਤਾਨ ਤੇ ਨਾ ਚੱਕਰ ਲੱਗਾ 10 ਸਾਲਾਂ 'ਚ। नहीं नहीं कोई नहीं इंशाल्लाह बेग साहब लगे दा बहुत जल्दी इंशाल्लाह। ਬੀਬੀ ਨਹੀਂ ਚੱਲੀ ਤੁਹਾਨੂੰ ਵਿਆਹ ਕਰਾਉਣ ਵਾਸਤੇ ਪੇਪਰਾਂ ਲਈ? ਇਹ ਸਾਹਿਬ ਮੈਂ ਇਧਰ ਜੇ ਬੀਬੀਆਂ ਦੇ ਚੱਕਰ 'ਚ ਪੈ ਜਾਂਦਾ ਨਾ ਪਿੱਛੇ ਮੇਰੀਆਂ ਫੈਮਲੀਆਂ ਹਨ। ਲੇਕਿਨ ਭਾਵੇਂ ਇੱਕ ਦਿਹਾੜੀ ਮਿਲੀ ਜਾਂ ਤੁਸੀਂ ਪੂਰਾ ਮਹੀਨਾ ਕੰਮ ਕੀਤਾ, ਬਹੁਤੇ ਤੋਂ ਬਹੁਤੇ ਦਿਹਾੜੀ ਕਿੰਨੀ ਤੁਹਾਨੂੰ ਲੱਭੀ ਹੈ ਹੁਣ ਤੱਕ? ਮੈਂ ਅਲਹਮਦੁਲਿਲਾ ਥੋੜੇ ਦਿਨ ਹੋਏ ਨੇ ਉਦੋਂ ਵੀ ਕੰਮ ਕੀਤਾ ਤੇ ਦਿਹਾੜੀ ਵਾਲਾ ਪਾਰ ਕੇ ਲਾਇਆ ਹਜੇ ਉਹ ਤਾਂ ਮੈਨੂੰ 450 ਲੱਭ ਗਿਆ ਇੱਕ ਦਿਹਾੜੀ ਦਾ। ਭੱਟੀ ਸਾਹਿਬ ਮੈਨੂੰ ਇਹ ਦੱਸੋ ਕਿ ਤੁਸੀਂ 10 ਸਾਲ ਪਹਿਲਾਂ ਕਿੱਧਰੋਂ ਦੀ ਆਏ ਸੋ, ਮਤਲਬ ਈਰਾਨ ਵੱਲੋਂ ਦੀ? हाँ जी मैं ईरान का वीज़ा लिया से फिर डंकी लाई साढ़े ईरान तो मैं तुर्की इस्तांबुल तो फिर यूनान समुंदर के रस्ते जी जी बहाली कश्ती च गया हजे ते 3 घंटे समुंदर दी लहरां च रहे हाँ 3 घंटे कलमे पढ़ते रहे अल्हम्दुलिल्लाह। असगर भट्टी साहब की हाल है? अल्हम्दुलिल्लाह जी अल्लाह पाक दा करम है। तुसी सुनाओ बेग साहब ठीक ठाक हो? सब ठीक ठाक। 10 साल तो ਤੁਸੀਂ ਫਰਾਂਸ ਤੋਂ ਮਾਸ਼ਾਅੱਲਾ। जी जी माशाल्लाह 10 साल तो अल्लाह का शुक्र ਤੇ ਹਲੇ ਵੀ ਪਾਕਿਸਤਾਨ ਤੇ ਨਾ ਚੱਕਰ ਲੱਗਾ 10 ਸਾਲਾਂ 'ਚ। नहीं नहीं कोई नहीं इंशाल्लाह बेग साहब लगे दा बहुत जल्दी इंशाल्लाह। ਕਿੱਥੇ ਫਿਰਦੇ ਹੋ ਪਿਆ ਸਵੇਰੇ ਹੁਣ ਤੁਸੀਂ ਸੜਕਾਂ ਤੇ? ਹੈ मैं इस टाइम जनाब मार्केट रेड बुल लिया जे दोस्ती ਅੱਛਾ ਅੱਜ ਆਪਣੇ ਕੰਮ ਤੇ ਹੋਟਲ ਤੇ ਜਿਹਦੇ ਘਰ ਰਹਿੰਦਾ ਜੇ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ 10 ਸਾਲ ਤੋਂ ਫਰਾਂਸ ਦੇ ਵਿੱਚ ਹੋ ਤੇ ਹੁਨਰ ਕਿਹੜਾ ਕਿਹੜਾ ਸਿੱਖਿਆ ਜੇ? ਮੈਂ ਅਲਹਮਦੁਲਿਲਾ ਰੰਗ ਦਾ ਕਾਰੀਗਰ ਜੇ ਪਾਰਕਿਆਂ ਦਾ ਪੇਪਰ ਦਾ ਸਵਾਲ ਦਾ ਅਲਹਮਦੁਲਿਲਾ 4-5 ਕੰਮ ਕਰਦਾ ਜੇ ਸ਼ੁਕਰ ਹੈ ਅਲਹਮਦੁਲਿਲਾ। ਤੇ ਕੰਮ ਸ਼ਾਮ ਜਿਹੜਾ ਕਾਰੀਗਰ ਨੂੰ ਲੱਭ ਜਾਂਦਾ ਫਰਾਂਸ ਦੇ ਵਿੱਚ? ਕੰਮ ਅਲਹਮਦੁਲਿਲਾ ਕਰਨ ਵਾਲੇ ਨੂੰ ਲੱਗ ਜਾਂਦਾ ਬੇਗ ਸਾਹਿਬ ਰੋਜ਼ੀ ਅੱਲਾ ਪਾਕ ਦੇ ਹੀ ਛੱਡਦੇ ਨੇ। ਤੇ ਭੱਟੀ ਸਾਹਿਬ ਤੁਸੀਂ ਕਾਗਜ਼ ਹਲੇ ਤੱਕ ਨਹੀਂ ਬਣ ਸਕੇ, ਕੋਈ ਜੁਗਾੜ ਨਹੀਂ ਲੱਗਾ? ਨਹੀਂ ਇੱਥੇ ਜੁਗਾੜ ਮੈਂ ਇੱਥੇ ਮੁਲਕ ਰਿਹਾ ਜੇ ਫਰਾਂਸ ਵਿੱਚ ਇਨਸ਼ਾਅੱਲਾ ਤਾਲਾ ਫਰਾਂਸ ਦੇ ਪੇਪਰ ਲੈਣ ਦੀ ਕੋਸ਼ਿਸ਼ ਹੈ ਮੇਰੀ ਅੱਲਾ ਦੇ ਹੁਕਮ ਨਾਲ ਤੇ ਲੱਭ ਜਾਂਦੇ ਦੇਖੋ, ਇਨਸ਼ਾਅੱਲਾ। ਤੇ ਉਂਝ ਉਮੀਦ ਹੈ ਕੋਈ ਇਨਸ਼ਾਅੱਲਾ ਜਲਦ ਬਣ ਜਾਣਗੇ? ਉਮੀਦ ਤਾਂ ਬੜੀ ਉਹਨਾਂ ਕਾ 2025 ਚ ਲੱਭ ਜਾਂਦੇ 10 ਸਾਲ ਦੀ ਬੇਸ ਤੇ ਇਨਸ਼ਾਅੱਲਾ। ਤੇ ਤੁਸੀਂ ਸਿਰਫ ਫਰਾਂਸ ਹੀ ਰਹੇ ਹੋ, ਇਟਲੀ ਸ਼ਿਟਲੀ ਨਹੀਂ ਗਏ? ਜਰਮਨੀ, ਇਟਲੀ, ਸਪੇਨ? ਨਾ ਮੈਂ ਕਿਸੇ ਮੁਲਕ ਨਹੀਂ ਜੇ ਗਿਆ ਫਰਾਂਸ ਤੋਂ। ਅੱਛਾ, ਤੇ ਮੈਨੂੰ ਜੀ ਇਹ ਦੱਸੋ ਕਿ ਪੈਸਾ ਕਿੰਨੇ ਕੁ ਅਰਬ ਰੁਪਈਆ ਕਮਾਇਆ ਜੇ ਹੁਣ ਤੱਕ? ਪੈਸਾ ਅਲਹਮਦੁਲਿਲਾ ਬੜੇ ਕਮਾ ਛੜੇ ਨੇ ਅਲਹਮਦੁਲਿਲਾ ਸ਼ੁਕਰ ਉਸ ਮਾਲਕ ਦਾ। ਸ਼ੁਕਰ ਹੀ ਕਰਨਾ ਚਾਹੀਦਾ, ਸ਼ੁਕਰ ਹੀ ਕਰਨਾ ਚਾਹੀਦਾ। ਵੇਖੋ ਨਾ ਭੱਟੀ ਸਾਹਿਬ, ਇਹ ਤੁਹਾਡੇ ਨਾਲ ਮੈਂ ਗੱਲਾਂ ਕਰਨਾ ਪਿਆ, ਤੁਹਾਡੇ ਚਿਹਰੇ ਤੇ ਜਿਹੜੀ ਹੱਸੀ ਆਈ ਹੈ ਨਾ, ਇਹੋ ਹੀ ਅਸੀਂ ਚਾਹੁੰਦੇ ਹਾਂ ਕਿ ਚਿਹਰਿਆਂ ਤੇ ਹੱਸੀ ਖੇਡੀ ਆਏ। ਜੀ ਜੀ ਸ਼ੁਕਰ ਹੈ ਅਲਹਮਦੁਲਿਲਾ। ਤੇ ਭੱਟੀ ਸਾਹਿਬ ਸਹੀ ਦੱਸਿਓ, ਕੋਈ ਬੀਬੀ ਨਹੀਂ ਚੱਲੀ ਤੁਹਾਨੂੰ ਵਿਆਹ ਕਰਾਉਣ ਵਾਸਤੇ ਪੇਪਰਾਂ ਲਈ? ਇਹ ਸਾਹਿਬ ਮੈਂ ਇਧਰ ਜੇ ਬੀਬੀਆਂ ਦੇ ਚੱਕਰ 'ਚ ਪੈ ਜਾਂਦਾ ਨਾ ਪਿੱਛੇ ਮੇਰੀਆਂ ਫੈਮਲੀਆਂ ਹਨ ਤੇ ਤੁਹਾਨੂੰ ਪਤਾ ਯੂਰਪ ਦੀ ਹਾਂ, ਜ਼ਿੰਦਗੀ ਬੜੀ ਟਫ ਹੈ। ਪਿੱਛੇ ਫੈਮਲੀ ਨੂੰ ਨਹੀਂ ਫਿਰ ਮੈਂ ਸਪੋਰਟ ਕਰ ਸਕਦਾ। 2-3 ਮੇਰੀਆਂ ਫੈਮਲੀਆਂ ਨੇ ਵਾਲਦ ਵਾਲਦਾ ਨੇ ਭੈਣ ਭਾਈ ਨੇ ਆਪਣੇ ਬੱਚੇ ਨੇ ਵੱਡੇ ਬੇਟੇ ਦੀ ਮਾਸ਼ਾਅੱਲਾ ਹੁਣ ਸ਼ਾਦੀ ਕੀਤੀ ਜੇ। ਤੇ ਸ਼ਾਦੀ ਤੁਹਾਡੇ ਪਿੱਛੇ ਹੀ ਹੋ ਗਈ ਹੈ? ਮਤਲਬ ਜ਼ਾਹਰੀ ਬਾਤ ਹੈ ਤੁਸੀਂ ਤੇ ਆਏ ਹੀ ਨਹੀਂ ਹੈਗੇ। जी जी नहीं मैं को नहीं जाया पेपर अप्लाई किए थे रिसीप्ट सी है अलहमदुलिल्लाह लेकिन देखो जो ही कार्ड मिलेगा फिर इंशाल्लाह। ਭੱਟੀ ਸਾਹਿਬ ਮੈਨੂੰ ਇਹ ਦੱਸੋ ਕਿ ਤੁਸੀਂ 10 ਸਾਲ ਪਹਿਲਾਂ ਕਿੱਧਰੋਂ ਦੀ ਆਏ ਸੋ, ਮਤਲਬ ਈਰਾਨ ਵੱਲੋਂ ਦੀ? हाँ जी मैं ईरान का वीज़ा लिया से फिर डंकी लाई साढ़े ਅੱਗੋਂ ਈਰਾਨ ਤੋਂ ਕਿੱਦਾਂ ਦੀ ਡੰਕੀ ਲੱਗੀ ਸੀ? ईरान तो मैं जनाब गया है तुर्की इस्तांबुल तो फिर यूनान समुंदर के रस्ते ਤੇ कश्ती ते ਡਰ बह ਉਂਝ के ਆਉਂਦਾ गया। ਸੀ? ਕਿਸ਼ਤੀ जी ਤੇ ਡਰ डर ਤੇ ਹੁੰਦਾ ਨਾ? जी जी बहाली कश्ती च गया हजे 6 बंदे सा सी। ਉਹ ਜਿਹੜੇ ਟਰੈਕਟਰ ਦੇ ਟਾਇਰ ਵਾਂਗਰ ਤੇ ਹੁੰਦੀ ਹੈ ਪਿਛਲੀ ਟੂਬ ਵਾਂਗਰ ਦੀ? हाँ जी हाँ जी हाँ जी बहा जी भरी सन उहदे बहा के ते 3 घंटे समुंदर दी लहरां च रहे हाँ 3 घंटे। ਤੇ ਸਾਹ ਸੁੱਕਾ ਰਿਹਾ? सारी गल कलमे पढ़ते रहे अलहमदुलिल्लाह पिछे माँ बाप दी दुआवां सन ते 3 घंटे समुंदर दे ਤੇ ਰਾਜ ਨੂੰ ਖਾਣ ਲਈ ਦਿੰਦੇ ਨੇ ਸਮੁੰਦਰ 'ਚ ਕਿ ਨਹੀਂ? कोई शै नहीं साडे आप ही लैना सी जो खा लिया अगों फिर तो उन्हें चने चुने? यूनान जी कोई शै नहीं सी इंजे ही ਤੇ बस। ਫਿਰ ਯੂਨਾਨ ਪਹੁੰਚ ਗਏ? अलहमदुलिल्लाह छोटी ईद दा दिन सी जदों मैं यूनान आया हा यानी 2015 दी गल जे। ਅੱਛਾ, ਤੇ ਫਿਰ ਤੁਸੀਂ ਯੂਨਾਨ ਕਿੰਨਾ ਅਰਸਾ ਰਹੇ?
ਯੂਨਾਨ ਦਾ ਰਿਹਾ ਹਜੇ ਕੋਈ 8 ਮਹੀਨੇ 7-8 ਮਹੀਨੇ ਰਿਹਾ ਹਜੇ ਉੱਥੇ ਮਿਹਨਤ ਕੀਤੀ। ਤੇ ਕੀਤਾ ਕੰਮ ਕੋਈ ਯੂਨਾਨ ਚ ਵੀ? ਹਾਂਜੀ ਯੂਨਾਨ ਚ ਵੀ ਮੈਂ ਕੰਮ ਕਰਦਾ ਰਿਹਾ ਹਜੇ ਉੱਥੇ ਮੱਛੀ ਦੀ ਪੈਕਿੰਗ ਕਰਦਾ ਹਜੇ ਅਲਹਮਦੁਲਿਲਾ ਠੀਕ ਪੈਸੇ ਕਮਾ ਲਏ ਉੱਥੋਂ 18 ਰੁਪਏ ਘੰਟਾ ਉਦੋਂ ਮੈਨੂੰ ਲੱਭਾ ਸੀ ਉਸ ਵਕਤ 2015 ਦੀ ਗੱਲ ਹੈ। 18 ਯੂਰੋ ਘੰਟਾ ਬੜੇ ਪੈਸੇ ਹੁੰਦੇ ਨੇ। ਜੀ ਜੀ ਤੇ ਤਕਰੀਬਨ 16 ਘੰਟੇ ਕੰਮ ਕਰੀਦਾ ਹਜੇ ਤੇ 18 ਭੱਟੀ ਰੁਪਏ ਸਾਹਿਬ ਘੰਟਾ। ਹੁਣ ਤੁਸੀਂ ਫਰਾਂਸ ਦੇ ਵਿੱਚ ਜਦੋਂ ਆਏ ਹੋ ਤੇ ਪਹਿਲਾ ਕੰਮ ਪਹਿਲੀ ਦਿਹਾੜੀ ਚੇਤਾ ਕਿ ਪਹਿਲਾ ਕੰਮ ਕੀ ਕੀਤਾ ਸੀ? ਪਹਿਲਾ ਕੰਮ ਫਰਾਂਸ ਦਾ। ਜੀ ਮੈਂ ਪਹਿਲਾਂ ਦਿਹਾੜੀ ਲਾਈ ਸੀ ਜੇ 30 ਯੂਰੋ ਤੇ ਪੈਰਿਸ ਤੇ ਪਲਿਆਨ ਪਾਇਆ ਸੀ ਪਤਾ ਜੋ ਰੰਗ ਕਰੀ ਦੇ ਥੱਲੇ ਪਲਿਆਨ ਪਾਈ ਦਾ ਪਲਿਆਨ ਮੈਂ ਪਹਿਲੀ ਦਿਹਾੜੀ ਲਾਈ ਸੀ ਪਲਿਆਨ ਪਾਇਆ ਅਫੋਮ। ਸੀ। ਹਾਂਜੀ ਹਾਂਜੀ ਅੱਛਾ, ਤੇ 30 ਯੂਰੋ ਮਿਲੇ ਹਨ? ਹਾਂਜੀ 30 ਯੂਰੋ ਇੱਕ ਦਿਹਾੜ ਲਈ ਸਾਡੇ ਉਦੋਂ ਦਾ। ਤੇ ਭੱਟੀ ਸਾਹਿਬ ਮੈਨੂੰ ਇਹ ਦੱਸੋ ਕਿ 30 ਯੂਰੋ ਤੋਂ ਤੁਸੀਂ ਕੰਮ ਸ਼ੁਰੂ ਕੀਤਾ ਤੇ ਜੀ ਜੀ ਜ਼ਿੰਦਗੀ 'ਚ ਥੋੜੇ ਵੀ ਮਿਲੇ ਬਹੁਤੇ ਵੀ ਮਿਲੇ, ਲੇਕਿਨ ਭਾਵੇਂ ਇੱਕ ਦਿਹਾੜੀ ਮਿਲੀ ਜਾਂ ਤੁਸੀਂ ਪੂਰਾ ਮਹੀਨਾ ਕੰਮ ਕੀਤਾ, ਬਹੁਤੇ ਤੋਂ ਬਹੁਤੇ ਦਿਹਾੜੀ ਕਿੰਨੀ ਤੁਹਾਨੂੰ ਲੱਭੀ ਹੈ ਹੁਣ ਤੱਕ? ਮੈਂ ਅਲਹਮਦੁਲਿਲਾ ਥੋੜੇ ਦਿਨ ਹੋਏ ਨੇ ਉਦੋਂ ਵੀ ਕੰਮ ਕੀਤਾ ਤੇ ਦਿਹਾੜੀ ਵਾਲਾ ਪਾਰ ਕੇ ਲਾਇਆ ਹਜੇ ਉਹ ਤਾਂ ਮੈਨੂੰ 450 ਲੱਭ ਗਿਆ ਇੱਕ ਦਿਹਾੜੀ ਦਾ ਤਿੰਨਾਂ ਕਮਰੇ ਪਾਰ ਕੇ। 450 ਯੂਰੋ? ਜੀ ਪਾਰ ਕੇ ਪਾਏ ਹਜੇ। ਤੇ ਭੱਟੀ ਸਾਹਿਬ ਬੜਾ ਪੈਸਾ ਬਣਦਾ ਇਹ ਤੇ। ਅਲਹਮਦੁਲਿਲਾ ਕੰਮ ਕਰ ਪਾਰਕਿੰਗ ਦਾ ਕਾਰੀਗਰ ਬੰਦਾ ਹੋਵੇ ਤੇ ਲੱਭ ਹੀ ਜਾਂਦੇ ਨੇ ਕਰਬੀ ਦੇ ਨਾਲ ਗਿਆ ਹਜੇ ਉਹਨਾਂ ਕਿਹਾ 3 ਕਮਰੇ ਪਾ ਦੇ 450 ਮੈਂ ਤਕਰੀਬਨ ਦਿਹਾੜੀ ਚ ਅਲਹਮਦੁਲਿਲਾ ਪਾ ਛੜਾ ਪਲੰਟਾ ਲਾ ਕੇ ਉਹਨੇ ਮੈਨੂੰ 450 ਯੂਰੋ ਦਿੱਤਾ ਸੀ। ਇਹ ਤੇ ਕੋਈ ਲੱਖ ਦੇ ਉੱਤੇ ਬਣਦੇ ਨੇ ਨਾ? ਜੀ ਜੀ ਬਿਲਕੁਲ ਸ਼ੁਕਰ ਹੈ ਅੱਛਾ, ਅਲਹਮਦੁਲਿਲਾ। ਠੀਕ ਹੋ ਗਿਆ। ਤੇ ਭੱਟੀ ਸਾਹਿਬ ਜਿਹੜਾ ਆਪਣਾ ਤੁਹਾਡਾ ਉੱਥੇ ਜਿਹੜਾ ਟਾਈਮ ਗੁਜ਼ਰਦਾ ਪਿਆ ਪਾਕਿਸਤਾਨ ਯਾਦ ਤੇ ਹੁੰਦਾ ਹੋਣਾ ਨਾ ਬੱਚੇ ਜਿਹੜੇ ਹੈਗੇ ਨੇ? ਵੇਖੋ ਜੀ, ਸਾਰੀ ਗੱਲ ਮਾਂ ਬਾਪ ਨੇ ਭੈਣਾਂ ਭਰਾ ਨੇ ਬੱਚੇ ਨੇ ਲੇਕਿਨ ਤੁਹਾਨੂੰ ਪਤਾ ਪਾਕਿਸਤਾਨ ਦੇ ਹਾਲਾਤ ਵੀ ਨਹੀਂ ਹੈ ਉੱਥੇ ਮਿਹਨਤ ਹੈ ਕੋਈ ਨਹੀਂ ਸਾਰੇ ਮਾਮਲਾਤ ਹੁੰਦੇ ਨੇ ਨਾਲ ਹੀ। ਤੇ ਭੱਟੀ ਸਾਹਿਬ ਤੁਸੀਂ ਜਿੱਥੇ ਰਹਿੰਦੇ ਹੋ ਰੋਟੀ ਰਾਲ ਕੇ ਪਕਾ ਲੈਂਦੇ ਹੋ ਜਾਂ ਕੀ ਹਿਸਾਬ ਕਿਤਾਬ ਹੈ? ਕਿੰਨਾ ਕੁ ਖਰਚਾ ਰੋਟੀ ਤੇ ਆ ਜਾਂਦਾ ਮਹੀਨੇ ਰੋਟੀ ਦਾ? ਤੇ 150 ਆ ਹੀ ਜਾਂਦਾ 150-200 ਰੁਪਇਆ ਜਿਹੜੇ ਪਕਾਉਂਦੇ ਨੇ। ਮੈਂ ਤੇ ਖੈਰ ਘੱਟ ਹੀ ਘਰ ਪਕਾਉਂਦਾ ਤੇ ਮੈਂ ਤੇ ਬੱਚਿਆਂ ਨੂੰ ਤੇ ਕੁਰਾਨ ਪੜ੍ਹਾਉਣ ਜਾਂਦਾ ਸ਼ਾਮ ਨੂੰ ਫੈਮਲੀਆਂ ਨੇ ਪਾਕਿਸਤਾਨੀ ਮੈਂ ਉੱਥੋਂ ਖਾ ਲੈਂਦਾ ਅੱਜ ਡੇਲੀ। ਚਲੋ ਇਹ ਵੀ ਸਹੀ ਹੈ। ਤੇ ਉਂਝ ਕਿਰਾਇਆ ਜਿਹੜਾ ਸ਼ੇਅਰਿੰਗ 'ਚ ਮੁੰਡੇ ਰਹਿੰਦੇ ਨੇ ਜੋੜ ਕੇ ਜੀ ਕਿੰਨਾ ਕੁ ਆ ਜੀ ਜਾਂਦਾ ਹਿੱਸੇ 'ਚ? ਹਿੱਸੇ ਚ 150 200 150 100 ਤੋਂ ਉੱਤੇ ਆ ਜਾਂਦਾ ਜੀ ਤੇ 150 ਕਿਰਾਇਆ ਪੌਣੇ 200 ਕਿਰਾਇਆ ਹੁਣ ਹੋ ਗਿਆ ਜੀ। ਅੱਛਾ, ਜੀ ਠੀਕ ਹੈ। ਤੇ ਕੈਫੇ ਸ਼ੈਫੇ ਕਿੰਨੇ ਦੀ ਲੱਭ ਜਾਂਦੀ ਹੈ? ਉੱਥੇ ਜਨਾਬ ਕੈਫੇ ਲੱਭ ਜੀ 2 ਯੂਰੋ ਦੀ। ਪੀਂਦੇ ਪੁੰਦੇ ਤੁਸੀਂ ਸ਼ੌਕੀਨ ਹੈਗੇ ਹੋ ਕਾਫੀ ਦੇ? ਹਾਂਜੀ ਆ ਸਵੇਰ ਦੇ ਟਾਈਮ ਪੀਵੀ ਦੀ ਜਦੋਂ ਕੰਮ ਤੇ ਜਾਈਦਾ ਜੇ ਨਾ ਤੇ ਸਵੇਰ ਬਸ ਟਾਈਮ ਪੀਵੀ ਦੀ। ਅੱਛਾ ਅੱਛਾ, ਸਹੀ ਹੈ। ਤੇ ਭਾਈ ਸਾਹਿਬ ਮੈਨੂੰ ਇਹ ਜੀ ਦੱਸੋ ਕਿ ਓਵਰਆਲ ਸਾਡੇ ਪਾਕਿਸਤਾਨੀ ਜਿਹੜੇ ਬਹੁਤੇ ਪਾਕਿਸਤਾਨੀ ਸਾਡੇ ਭਰਾ ਨੇ ਵੀਰ ਨੇ ਉਹ ਕਿਹੜੇ ਕੰਮ 'ਚ ਪਏ ਨੇ, ਕਿਹੜਾ ਕੰਮ ਕਰਦੇ ਨੇ? ਜ਼ਿਆਦਾਤਰ ਕਰਦੇ ਜੇ ਬਾਤੀਮਾਂ ਦਾ ਯਾਨੀ ਕਿ ਰੰਗ ਦਾ ਕੰਮ ਬਾਤੀਮਾਂ ਦਾ ਚਾਹੁੰਦੇ ਨਾ ਫਰਾਂਸ ਵਿੱਚ ਤੇ ਘਰਾਂ ਅੱਛਾ, ਦੇ ਕੰਮ। ਜੀ ਰੰਗ ਰੁੰਗ ਮਾਰਨਾ ਪਤਾ ਤੇ ਪੇਪਰ ਸ਼ੇਪਰ ਲਾਣਾ। ਠੀਕ ਹੈ। ਤੇ ਇਹਦੀ ਜੀ ਨਵਾਂ ਬੰਦੇ ਨੂੰ ਦਿਹਾੜ ਕਿੰਨਾ ਕੁ ਲੱਭ ਜਾਂਦਾ ਇੱਕ ਦਿਨ ਦਾ ਨਵੇਂ ਬੰਦੇ ਨੂੰ? ਅੱਜ ਕੱਲ ਤੇ ਨਵਾਂ ਬੰਦਾ ਆਵੇ ਤਾਂ ਉਹਨੂੰ 40 ਯੂਰੋ ਦਿੰਦੇ ਜੇ 40-45 ਵੀ ਦੇ ਛੱਡਦੇ ਜੇ। ਤੇ ਰੋਟੀ ਟੁੱਕਰ? ਰੋਟੀ ਟੁੱਕਰ ਆਪਣਾ ਹੁੰਦਾ ਜੇ। ਅੱਛਾ ਭੱਟੀ ਸਾਹਿਬ ਮੈਨੂੰ ਇਹ ਦੱਸੋ ਕਿ ਇੱਕ ਆਮ ਜਿਹੜਾ ਸਾਡਾ ਵੀਰ ਭਰਾ ਹੈ ਬਾਤੀਮਾ ਦਾ ਕੰਮ ਕਰਦਾ ਉਹਨੇ ਸ਼ਹਿਰੋਂ ਥੋੜਾ ਦੂਰ ਜਾਣਾ ਸਵੇਰੇ ਉੱਠਦਾ ਕਿੰਨੇ ਵਜੇ ਵੇ ਤੇ ਰੋਟੀ ਪਕਾ ਕੇ ਬੰਨਣੀ ਇਹਦਾ ਦੱਸੋ ਕਿ ਕੀ ਮਾਹੌਲ ਹੁੰਦਾ ਸਵੇਰੇ ਜਾਣ ਦਾ ਕੰਮ ਤੇ? ਦੇਖ ਸਾਹਿਬ ਸੁਬਾਹ ਉੱਠਣਾ ਪੈਂਦਾ ਜੇ ਤਕਰੀਬਨ 6 ਵਜੇ ਯਾਨੀ ਤਾਂ ਘੰਟੇ ਦੇ ਅੱਛਾ ਵਿੱਚ 7 ਵਜੇ ਘਰੋਂ ਨਿਕਲਣਾ 8 ਵਜੇ ਤਾਂ ਕੰਮ ਤੇ ਪਹੁੰਚਿਆ ਜਾਂਦਾ ਜੇ। 6 ਵਜੇ ਉੱਠੋ ਆਪਣਾ ਨਾਸ਼ਤਾ ਨੁਸ਼ਤਾ ਕਰੋ ਤਿਆਰੀ ਕਰੋ ਤੇ 7 ਵਜੇ ਘਰੋਂ ਨਿਕਲ ਜਾਓ 8 ਵਜੇ ਕੰਮ। ਤੇ ਜਿਹੜੀ ਤਿਆਰੀ ਹੁੰਦੀ ਹੈ ਉਹ ਸਵੇਰੇ ਉੱਠ ਕੇ ਕਈ ਰੋਟੀਆਂ ਵੀ ਪਕਾਉਂਦੇ ਨੇ ਨਾਲ ਖੜਨ ਲਈ ਵੀ ਬੰਨਦੇ ਨੇ? ਹਾਂਜੀ ਹਾਂਜੀ ਬਿਲਕੁਲ ਬਿਲਕੁਲ ਰੋਟੀ ਵੀ ਖਾਣੀ ਪੈਂਦੀ ਜੇ ਬਾਜ਼ੂਕਾਤ ਜਿਹੜੇ ਦੂਰ ਦਰਾਜ ਜਾਂਦੇ ਜੇ ਪਕਾਉਂਦੇ ਨੇ ਤੇ ਜੀ ਉਂਝ ਖਾਂਦੇ ਨੇ ਜੀ। ਤੇ ਕਈ ਆਪ ਹੀ ਜਾਂਦੇ ਨੇ ਬੱਸ ਤੇ ਕਈਆਂ ਨੂੰ ਖੜਦੇ ਨੇ ਨਾਲ ਵੀ ਜਿਹੜੇ ਪਤਰੂਨ ਨੇ? ਹਾਂਜੀ ਉਹ ਕਈਆਂ ਨੂੰ ਜਿਹੜੇ ਖੜਦੇ ਨੇ ਤੇ ਕਈ ਆਪੇ ਖੁਦ ਹੀ ਸ਼ਾਂਤੀਆਂ ਜਿਹੜੇ ਸ਼ਹਿਰਾਂ ਦੇ ਵਿੱਚ ਹੁੰਦੇ ਨੇ ਨੇੜੇ ਉੱਥੇ ਜੀ ਆਪੇ ਖੁਦ ਹੀ ਜਾਂਦੇ ਨੇ ਪਹੁੰਚ ਜਾਂਦੇ ਫਲਾਨੀ ਜਗ੍ਹਾ ਤੇ ਬਾਈ ਪਹੁੰਚ ਗਿਆ 8 ਵਜੇ 8 ਵਜੇ ਫਿਰ ਉੱਥੇ ਪਹੁੰਚ ਜਾਂਦੇ ਨੇ। ਅੱਛਾ ਅੱਛਾ, ਸਹੀ ਸਹੀ। ਤੇ ਛੁੱਟੀ ਰੋਟੀ ਦਾ ਵਕਫਾ ਕਿੰਨੇ ਵਜੇ ਹੁੰਦਾ? ਜੀ ਰੋਟੀ ਦਾ ਵਕਫਾ ਕਿੰਨੇ ਵਜੇ ਹੁੰਦਾ?
12 ਵਜੇ ਤੋਂ ਲੈ ਕੇ 1 ਵਜੇ ਤੱਕ। ਤੇ ਛੁੱਟੀ? ਛੁੱਟੀ 5 ਵਜੇ ਹੁੰਦੀ ਜੇ, ਘੰਟਾ ਰੈਸਟ ਹੁੰਦੀ ਹੈ ਨਾ 12 ਤੋਂ ਲੈ ਕੇ 1 ਵਜੇ, ਫਿਰ 5 ਵਜੇ ਛੁੱਟੀ, ਸੁਬਾਹ 8 ਵਜੇ ਕੰਮ ਸ਼ੁਰੂ ਕਰੀਦਾ ਜੀ। ਤੇ ਪੈਸੇ ਕਿੰਨੀ ਦੇਰ ਬਾਅਦ ਮਿਲ ਜਾਂਦੇ ਨੇ, ਮਹੀਨੇ ਬਾਅਦ? ਪੈਸੇ ਮੁਖਤਲਿਫ ਸੁਸਾਇਟੀਆਂ ਜੋ ਦਿੰਦੇ ਨੇ ਨਾ, ਜਿਹਨਾਂ ਕੋਲ ਕੰਮ ਲੈਂਦੇ ਨੇ ਪਾਕਿਸਤਾਨੀ, ਕਈਆਂ ਤੇ ਟਾਈਮ ਨਾਲ ਲਾਭ ਜਾਂਦੇ ਨੇ, ਤੇ ਕਈ ਤੁਹਾਨੂੰ ਪਤਾ ਫਿਰ ਪਾਕਿਸਤਾਨੀ ਜਿਸ ਤਰ੍ਹਾਂ ਦਿੰਦੇ ਨੇ। ਤੇ ਭੱਟੀ ਸਾਹਿਬ ਅੱਜ ਕੱਲ ਤੇ ਡੰਕੀ ਬੜੀ ਮੁਸ਼ਕਲ ਹੋ ਗਈ ਹੈ, ਡੰਕੀ ਨਹੀਂ ਲੱਗਦੀ ਪਈ, ਤੇ ਚਲੋ ਲਾਣੀ ਵੀ ਨਹੀਂ ਚਾਹੀਦੀ, ਲੇਕਿਨ ਉਂਝ ਬਹੁਤ ਆਉਂਦੇ ਨੇ ਹਲੇ ਵੀ ਮੁੰਡੇ ਨਵੇਂ? ਨਹੀਂ ਨਹੀਂ, ਹੁਣ ਘੱਟ ਆਉਂਦੇ ਨੇ, ਬੜੀ ਸਸਤੀ ਹੋਈ ਜੇ ਬਹੁਤ ਜ਼ਿਆਦਾ, ਹਾਲਾਤ ਬੜੇ ਖਰਾਬ ਨੇ। ਤੇ ਹੁਣ ਪੇਪਰਾਂ ਦੇ ਬੜਾ ਹਾਲਾਤ ਮੁਸ਼ਕਲ। ਕਿਹੋ ਜਿਹੇ ਨੇ? ਨਕੀਰਾਂ ਕਢਾਉਂਦੇ ਨੇ ਕਿ ਦੇ ਛੱਡਦੇ ਨੇ ਆਰਾਮ ਨਾਲ ਫਰਾਂਸ ਵਾਲੇ? ਨਹੀਂ ਆ ਹੁਣ ਤੇ ਬਹੁਤ ਸਸਤੀ ਕਰ ਛੜੀ ਨੇ, ਹੁਣ ਤੇ ਫੜਦੇ ਨੇ, ਚੈੱਕ ਕਰਦੇ ਨੇ ਨਾ, ਪੈਸਾ ਸਸਤੀ ਹੈ। ਅੱਛਾ। ਜਿਹੜੇ ਅਨਲੀਗਲ ਬੰਦੇ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਸਸਤੀ ਹੋਈ ਜੇ ਅੱਜ ਕੱਲ। ਹੁਣ ਤੇ ਆਂਦੇ ਨੇ ਕਿ ਵਿਆਹ ਦੀ ਪਾਬੰਦੀ ਲਾਉਂਦੇ ਫਿਰਦੇ ਨੇ ਵੀ ਜਿਹੜੇ ਹੈਗੇ ਨੇ ਵਿਆਹ ਕਰਕੇ ਪੇਪਰ ਲੈਣੇ ਫਰਾਂਸ ਵਾਲੇ। ਹਾਂਜੀ ਹਾਂਜੀ ਹਾਂਜੀ, ਉਹ ਵੀ ਲਾ ਛੜੀ ਨੇ, ਉਹ ਵੀ ਨੇ, ਤੁਸੀਂ ਪੇਪਰ ਉਹ ਨਹੀਂ ਉਹ ਲੈ ਕੇ ਦੇ ਸਕਦੇ ਦੂਜੀ, ਅੱਗੇ ਲੈ ਦੇ ਨਾਲ ਭਲੇ ਵਕਤ ਸਨ। ਹਾਂਜੀ, ਤੁਹਾਨੂੰ ਪਤਾ ਹੈ ਦੇਖ ਸਾਹਿਬ, ਉਹ ਵਿਆਹ ਕਰਕੇ ਪੇਪਰ ਲੈ ਕੇ ਤਾਂ ਬੀਬੀ ਨੂੰ ਛੱਡ ਦਿੰਦੇ ਨੇ, ਇੱਥੇ ਅਕਸਰ ਬੰਦੇ ਵੇਖੇ ਨੇ। ਮੈਂ ਬਾਹਰ ਨਿਕਲਿਆ ਤਾਂ ਦੇਖੋ ਨਾ, ਬਾਹਰ ਪਾਰਕ ਵਿੱਚ ਸੈਰ ਕਰ ਰਿਹਾ ਜੇ, ਬਾਜ਼ਾਰ ਸਾਡੇ ਵੇਖ ਰਹੇ ਹੋ। ਹਾਂਜੀ ਵੇਖੋ ਨਾ, ਵੇਖੋ ਬੇਸਬ ਧੁੱਪ ਛੁੱਪ ਲੱਗੀ ਹੈ, ਵੇਖ ਲਓ। ਜੀ ਜੀ, ਕੈਪੀਟਲ ਚ ਇਸ ਟਾਈਮ ਜਨਜੋਰਸ ਚ, ਵੇਖੋ ਨਾ। ਜੀ 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 ਜੀ, ਇਹ ਵੇਖੋ ਪਿੱਛੋਂ ਇਧਰੋਂ ਲੰਘ ਕੇ ਤੇ ਇੱਧਰ ਆਇਆ ਜੇ। ਇੱਥੇ ਰਸ਼ ਬੜਾ ਰਹਿੰਦਾ ਸਾਰਾ ਦਿਨ। ਹਾਂਜੀ ਆ ਬੈਠੇ ਨੇ ਲੋਕ, ਵਹਿੰਦੇ ਹੋ ਪਏ। ਆਹੋ। ਜੀ ਜੀ ਠੀਕ ਹੋ ਲਓ ਜੀ ਜੀ ਭੱਟੀ ਸਾਹਿਬ, ਤੁਸੀਂ ਯਾਸ਼ੀ ਕਰੋ, ਫਿਰ ਮੌਜਾ ਕਰੋ, ਫਿਰ ਕਿਸੇ ਦਿਨ ਤੁਹਾਡਾ ਗੱਪਸ਼ਪ ਲਾਵਾਂਗੇ। ਜੀ ਠੀਕ ਹੈ ਬੇਗ ਸਾਹਿਬ, ਬੜੀ ਮਿਹਰਬਾਨੀ ਤੇ ਸ਼ੁਕਰੀਆ, ਦੁਆਵਾਂ ਚ ਯਾਦ ਰੱਖਿਆ ਕਰੋ ਬੇਗ ਸਾਹਿਬ। ਓਕੇ ਬਹੁਤ ਅੱਲਾ ਸ਼ੁਕਰੀਆ ਜਨਾਬ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ। ਜੀ ਠੀਕ ਹੈ, ਓਕੇ, ਅਸਲਾਮ ਵਾਲੇਕੁਮ। ਅੱਲਾਹ ਹਾਫਿਜ਼। ਬਸ। ਵਾਲੇਕੁਮ। ਵਾਲੇਕੁਮ ਸਲਾਮ ਜੀ।